व्यूअर्स ब्रेक तो बाद तुहाडा सारिਆਂ ਦਾ स्वागत है। तीजे सैगमेंट ਦੇ ਵਿੱਚ ਅਸੀਂ कश्मीर रिलेटेड ਜਿਹੜੀ ਆ विचार चर्चा करांगे ਜਿਹੜੀਆਂ ਡਿਵੈਲਪਮੈਂਟਸ ਉੱਥੇ ਹੋ ਰਹੀਆਂ ਨੇ ਤੇ ਖਾਸ ਤੌਰ ਤੇ 5 ਅਗਸਤ ਦਾ ਦਿਨ ਜਿਸ ਦਿਨ ਪਿਛਲੇ ਸਾਲ ਜਿਹੜਾ 370 ਧਾਰਾ ਹਟਾ ਕੇ ਕਸ਼ਮੀਰ ਨੂੰ ਕੰਪਲੀਟਲੀ ਦੋ ਹਿੱਸਿਆਂ ਦੇ ਵਿੱਚ ਵੰਡ ਕੇ ਸੈਂਟਰ ਕੇਂਦਰ ਦੀ ਮੋਦੀ ਸਰਕਾਰ ਨੇ ਆਪਣੇ ਕੰਟਰੋਲ ਦੇ ਹੇਠ ਲੈ ਕੇ ਆਂਦਾ। ਡਾਕਟਰ ਸਾਹਿਬ ਇਹ ਜਿਹੜੀ ਵਰੇਗੰਢ ਹੈ ਇੱਕ ਸਾਲ ਮਤਲਬ ਪੂਰਾ ਹੋਣ ਜਾ ਰਿਹਾ ਹੈ। 5 ਅਗਸਤ ਦਾ ਦਿਨ ਹੈ ਜਿਹੜਾ ਉਹ ਨੇੜੇ ਆ ਰਿਹਾ ਹੈ ਤੇ ਇਸ ਨੂੰ ਹੀ ਮੁੱਖ ਰੱਖਦਿਆਂ ਹੋਇਆ ਅੱਜ ਦਾ ਜਿਹੜਾ ਇਹ ਟੌਪਿਕ ਹੈ ਉਹ ਅਸੀਂ ਦਰਸ਼ਕਾਂ ਦੇ ਨਾਲ ਮੈਂ ਤੁਹਾਡੇ ਵਿਚਾਰ ਵੀ ਜਾਣਨੇ ਚਾਹੂੰਗਾ ਇਸ ਬਾਬਤ ਜਿਹੜੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ ਕੀ ਨਜ਼ਰ ਆ ਰਿਹਾ ਹੈ ਇਸ ਵਕਤ ਕਸ਼ਮੀਰ ਦੇ ਵਿੱਚ ਤੇ ਨਾਲ ਹੀ ਨਾਲ ਜਦੋਂ ਅਸੀਂ ਸਰਕਾਰੀ ਰਵੱਈਏ ਦੀ ਗੱਲ ਕਰਦੇ ਹਾਂ ਉਹ ਤੇ ਟਸ ਤੋਂ ਮਸ ਹੁੰਦਾ ਨਹੀਂ ਨਜ਼ਰ ਆ ਰਿਹਾ। ਸਿਚੁਏਸ਼ਨ ਉੱਥੇ ਵੱਧ ਤੋਂ ਬੱਤਰ ਹੋ ਚੁੱਕੀ ਹੈ ਪਰ ਮੋਦੀ ਸਰਕਾਰ ਦਾ ਜਿਹੜਾ ਰਵੱਈਆ ਉਹ ਜਿਉਂਦਾ ਤਿਉਂ ਬਰਕਰਾਰ ਹੈ ਬਲਕਿ ਈਵਨ ਇੱਕ ਸਟੈਪ ਅੱਗੇ ਜਾਂਦਿਆਂ ਹੁਣ ਜਿਹੜਾ ਅਮਿਤ ਸ਼ਾਹ ਹੋਰਾਂ ਦਾ ਬਿਆਨ ਆਇਆ ਵਨ ਇੰਡੀਆ कैंपेन के थले कि जी 5 अगस्त ਨੂੰ ਜਿਹੜੇ ਕਸ਼ਮੀਰੀ ਨੇ ਉਹ ਜਸ਼ਨ ਮਨਾਉਣਗੇ ਇਸ ਦਿਨ ਕਿ ਅਸੀਂ ਕਸ਼ਮੀਰ ਨੂੰ ਇੰਡੀਆ ਦਾ ਜਿਹੜਾ ਹਿੱਸਾ ਹੈ ਉਹ ਬਣਾ ਲਿਆ। ਸੋ ਇਹ ਤੇ ਉਹੀ ਗੱਲ ਹੋ ਗਈ ਵੀ ਕਹਿਣਾ ਉਹਨਾਂ ਦਾ ਦੁੱਖ ਦਰਦ ਤੇ ਕੀ ਸਮਝਣਾ ਆ ਜਿਹੜਾ ਕਸ਼ਮੀਰੀਆਂ ਦਾ ਬਲਕਿ ਉਹਨਾਂ ਦੇ ਜ਼ਖਮਾਂ ਦੇ ਉੱਤੇ ਲੂਣ ਛਿੜਕਣ ਵਾਲੀ ਗੱਲ ਹੈ ਜਿਹੜੀ ਉਹ ਨਜ਼ਰ ਆਉਂਦੀ ਹੈ। ਦੇਖੋ ਇੱਕ ਗੱਲ ਜਿਹੜੀ ਅਸੀਂ ਕਿਉਂਕਿ ਕਸ਼ਮੀਰੀਆਂ ਦੀ पेन उन्हों दे दर्द नूं इसलिए समझ सकते हैं क्योंकि असी ये अपने पिंडे ते हंडाया। सो मैं अक्सर ये कहता है कि असी सिंपथी नहीं रखते उन्होंने नाल एंपैथी रखते हैं क्योंकि असी उस चों गुजरे हैं। जे दरबार साहब ते टैंकां तोपां नाल हमला हुंदा है ते इंदिरा गांधी तो लैके थल्ले तक सारे आके अपने दूरदर्शन टीवी ते कह रहे हैं कि सिख कौम बहुत खुश है ਗੁਰਦੁਆਰਿਆਂ ਦੀ ਪਵਿੱਤਰਤਾ ਬਹਾਲ ਕਰ ਦਿੱਤੀ ਗਈ ਹੈ ਜੀ। ਸੋ ਇਸ ਤੋਂ ਵੱਧ ਕੇ ਜਿੱਥੇ ਟੈਂਕ ਤੋਪਾਂ ਖੜੇ ਨੇ ਤਬਾਹੀ ਕਰਕੇ ਔਰ ਉੱਥੇ ਬੈਠੇ ਫੌਜੀ ਸਿਗਟਾਂ ਸ਼ਰਾਬ ਔਰ ਹੋਰ ਮੰਦ ਕਰਮ ਕਰ ਰਹੇ ਨੇ ਔਰ ਉਹ ਸਿੱਖਾਂ ਨੂੰ ਖੁਸ਼ ਦੱਸ ਰਹੇ ਨੇ ਕਿ ਪਵਿੱਤਰਤਾ ਬਹਾਲ ਕਰ ਦਿੱਤੀ ਗਈ। ਇਸੇ ਤਰ੍ਹਾਂ ਨਵੰਬਰ 84 ਦੀ ਸਿੱਖ ਨਸਲਕੁਸ਼ੀ ਤੋਂ ਬਾਅਦ ਤੁਸੀਂ ਇਹਨਾਂ ਦੀ ਬਿਆਨਬਾਜ਼ੀਆਂ ਰਵੱਈਆ ਉਸ ਪੀਰੀਅਡ 'ਚ ਵੀ ਇਹ ਸੀ ਕਿ ਸਿੱਖ ਇਹ ਡਿਜ਼ਰਵ ਕਰਦੇ ਸੀ ਇਹਨਾਂ ਨੂੰ ਇਹ ਸਬਕ ਸਿਖਾਉਣਾ ਬੜਾ ਜ਼ਰੂਰੀ ਸੀ ਔਰ ਭਾਰਤ ਦੇ ਕੋਰੀਡੋਰ 'ਚ ਤਾਕਤ ਦੇ ਗਲਿਆਰਿਆਂ ਦੇ ਵਿੱਚ ਇਸ ਨਸਲਕੁਸ਼ੀ ਦਾ ਕੋਈ ਰਿਗਰੈਟ ਜਾਂ ਕੋਈ ਅਕਾਊਂਟੇਬਿਲਿਟੀ ਜਾਂ ਕੋਈ ਅਫਸੋਸ ਕਰਨ ਦੀ ਥਾਂ ਤੇ ਇਹ ਕਿਹਾ ਜਾ ਰਿਹਾ ਸੀ ਕਿ ਸਿੱਖ ਤਾਂ ਰੋਜ਼ ਪੜ੍ਹਦੇ ਨੇ ਰਾਜ ਕਰੇਗਾ ਖਾਲਸਾ ਐਸੀ ਇਹਨਾਂ ਨੂੰ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਸੋ ਇਹ ਜਿਹੜੀ ਇਹਨਾਂ ਦੀ ਜ਼ਹਿਨੀਅਤ ਔਰ ਉਦੋਂ ਇਸ ਗੱਲ ਦਾ ਧਿਆਨ ਰਹੇ ਕਾਂਗਰਸ ਦੀ ਹਕੂਮਤ ਸੀ ਸੈਕੂਲਰਿਜ਼ਮ ਦਾ ਲਬਾਦਾ ਸੀ। ਅੱਜ ਜਿਨ੍ਹਾਂ ਦੇ ਕੋਲ ਪਾਵਰ ਹੈ ਇਹਨਾਂ ਨੇ ਤਾਂ ਇਹ ਤਾਂ ਨੰਗੇ ਚਿੱਟੇ ਨੇ ਇਹਨਾਂ ਨੇ ਤਾਂ ਕੋਈ ਲਬਾਦਾ ਵੀ ਨਹੀਂ ਪਹਿਨਿਆ ਹੋਇਆ ਇਹਨਾਂ ਦੀ ਤਾਂ ਆਈਡੀਓਲੋਜੀ ਹਿੰਦੁਸਤਾਨ ਹੈ ਔਰ ਆਰਟੀਕਲ 370 ਖਤਮ ਕਰਨ ਦੀ ਗੱਲ ਕਸ਼ਮੀਰ ਨੂੰ ਬਾਕੀ ਭਾਰਤ ਦੀ ਹਿੰਦੂ ਧਾਰਾ 'ਚ ਲਿਆਉਣ ਦੀ ਗੱਲ ਇਹ ਤਾਂ ਇਹਨਾਂ ਦਾ ਜਿਹੜਾ ਪੋਲੀਟੀਕਲ ਵਿੰਗ ਭਾਰਤੀ ਜਨਸੰਘ ਦਾ ਸ਼ਿਆਮਾ ਪ੍ਰਸਾਦ ਮੁਖਰਜੀ ਸੀ ਪਹਿਲਾ ਪ੍ਰੈਜ਼ੀਡੈਂਟ ਉਹਨੇ ਹੀ ਕੀਤਾ। ਇਹਨਾਂ ਦੇ ਹਰ ਵਾਰ ਦੇ ਇਹਨਾਂ ਦੇ ਇਲੈਕਸ਼ਨ ਮੈਨੀਫੈਸਟੋ 'ਚ ਹੁੰਦਾ ਸੀ ਕਿ ਅਸੀਂ ਇਵੇਂ ਕਰਨਾ। ਸੋ ਉਹਨਾਂ ਨੇ ਤਾਂ ਹਾਂ ਇੱਕ ਇਹਦੇ 'ਚ ਜ਼ਰੂਰ ਅਫਸੋਸ ਦੀ ਗੱਲ ਹੈ ਕਿ ਦੁਨੀਆ ਦੇ ਵਿੱਚ ਜਿੱਥੇ ਕਿ ਭਾਰਤ ਦੇ ਸਿੱਖਾਂ ਦੇ ਮਾਮਲੇ 'ਚ ਤਾਂ ਇਹ ਸੀ ਕਿ ਸਾਡੀ ਕੋਈ ਇੰਟਰਨੈਸ਼ਨਲ ਸਟੈਂਡਿੰਗ ਹੀ ਨਹੀਂ ਸੀ ਕਿਉਂਕਿ 47 ਦੇ ਵਿੱਚ ਸਾਡੀ ਲੀਡਰਸ਼ਿਪ ਨੇ ਵਲੰਟੈਰੀਲੀ ਜਿਹੜਾ ਭਾਵੇਂ ਪ੍ਰੋਮਿਸਿਸ ਦੇ ਉੱਤੇ ਹੀ ਸਹੀ ਉਹਨਾਂ ਨਾਲ ਜਿਹੜਾ ਉਹ ਆਪਣੇ ਆਪ ਨੂੰ ਆਪਣਾ ਜਿਹੜਾ ਜੋੜ ਲਿਆ ਸੀ ਆਪਣੀ ਕਿਸਮਤ ਨੂੰ ਜੀ। ਕਸ਼ਮੀਰ ਦੇ ਮਾਮਲੇ 'ਚ ਤਾਂ ਇੱਕ ਐਗਰੀਮੈਂਟ ਸੀ ਇੰਸਟਰੂਮੈਂਟ ਆਫ ਐਕਸੈਸ਼ਨ ਜਿਹੜਾ ਈਵਨ ਭਾਵੇਂ ਸ਼ੇਖ ਅਬਦੁੱਲਾ ਟ੍ਰੇਟਰ ਆਫ ਦਾ ਟ੍ਰੇਟਰ ਸੀ ਪਰ ਆਰਟੀਕਲ 370 ਸਪੈਸ਼ਲ ਸਟੇਟਸ ਸਦਰੇ ਰਿਆਸਤ ਨੈਸ਼ਨਲ ਸੌਂਗ ਆਪਣਾ ਫਲੈਗ ਇਹ ਸਾਰੀਆਂ ਚੀਜ਼ਾਂ ਤਾਂ ਉਹਦਾ ਹਿੱਸਾ ਸੀ। ਘੱਟੋ ਘੱਟ ਉਹਨਾਂ ਦੀ ਡੈਮੋਗ੍ਰਾਫੀ ਤਾਂ ਨਹੀਂ ਸੀ ਬਦਲੀ ਨਾ ਸਾਰੇ ਸਾਲਾਂ 'ਚ ਲੇਕਿਨ ਜੇ ਇਹ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਜਿਹੜਾ ਦਰਜ ਹੈ ਜਿਹੜਾ ਇਹਨਾਂ ਜਿਹਨੂੰ ਜਿਸ ਕਨਸਟੀਟਿਊਸ਼ਨ ਨੂੰ ਲਾਈਕ ਗੋਡ ਗਾਂਧੀ ਨੇ ਕਿਹਾ ਕਿ ਜੀ ਇਹ ਜਿਹੜਾ ਹੈ ਅਸੀਂ ਇਹਦੇ ਨਾਲ ਕਮਿਟਡ ਹੈ ਮਾਈਨੋਰਟੀਜ਼ ਦੇ ਨਾਲ ਉਹਨੂੰ ਤਾਂ ਉਹਨਾਂ ਨੇ 5 ਮਿੰਟ ਨਹੀਂ ਲਾਏ। ਇੱਕ ਸੜੇ ਜਿਹੇ ਕਾਗਜ਼ ਦੇ ਉੱਤੇ ਅਮਿਤ ਸ਼ਾਹ ਆਇਆ ਉਹਨੇ ਰਾਜ ਸਭਾ 'ਚ ਪੜ੍ਹਿਆ ਮਤਾ ਆ ਗਿਆ ਖਤਮ ਹੋ ਗਿਆ ਸਾਰਾ ਕੁਝ। ਹੁਣ ਇਸ ਇੱਕ ਸਾਲ 'ਚ ਖੁੱਲੀ ਪ੍ਰਿਜ਼ਨ ਅਸੀਂ ਕੱਲ੍ਹ ਵੀ ਇਲਤਜ਼ਾ ਮੁਫਤੀ ਜਿਹੜੀ ਡਾਟਰ ਹੈ ਮਹਿਬੂਬਾ ਮੁਫਤੀ ਦੀ ਉਹਨਾਂ ਦੀ ਤੇ ਇੰਟਰਵਿਊ ਦੀ ਗੱਲ ਕੀਤੀ ਸੀ। ਅੱਜ ਉਹਨਾਂ ਦਾ ਇੱਕ ਡਿਟੇਲ ਇੰਟਰਵਿਊ BBC ਦੀ ਹਿੰਦੀ ਸਰਵਿਸ ਤੇ ਸੀ ਔਰ ਉਹਨੇ ਬੜੀ ਬੋਲਡਲੀ ਆਪਣੀ ਮਾਂ ਦੇ ਸਟੈਂਡ ਨੂੰ ਵੀ ਡਿਫੈਂਡ ਕੀਤਾ ਵਿਦਆਊਟ ਟੈਲਿੰਗ
ਕਿ ਮਾਂ ਦੇ ਦਿਮਾਗ 'ਚ ਕੀ ਚੱਲ ਰਿਹਾ ਹੈ। ਪਰ ਤੁਸੀਂ ਸ਼ਰਾਰਤ, ਔਰ ਇੱਕ ਹਿੰਦੂ ਲੇਡੀ BBC ਦੀ ਹਿੰਦੀ ਸਰਵਿਸ ਦੀ ਉਹਨੂੰ ਇੰਟਰਵਿਊ ਕਰ ਰਹੀ ਸੀ, ਟਿੱਕਾ ਵੱਡਾ ਮੱਥੇ ਤੇ ਲੱਗਾ ਹੋਇਆ, ਔਰ ਟੁਵਰਡਸ ਦਾ ਐਂਡ ਉਹਨੂੰ ਉਹ ਪੁੱਛਦੀ ਹੈ ਕਿ ਵੀ ਜਦੋਂ ਮੈਂ ਤੁਹਾਨੂੰ ਕਾਲ ਕੀਤਾ ਹੈ ਕਿ ਤੁਸੀਂ ਕਿਹਾ ਵੀ ਯੂ ਆਰ ਐਕਸਪੈਕਟਿੰਗ ਕਿ BBC ਦੀ ਉਰਦੂ ਸਰਵਿਸ ਇੰਟਰਵਿਊ ਕਰੇਗੀ, ਤਾਂ ਤੁਸੀਂ ਹਿੰਦੀ ਸਰਵਿਸ ਨਾਲ ਕਿਉਂ ਨਹੀਂ ਕੰਫਰਟੇਬਲ? ਉਹਨੇ ਬੜੀ ਹੈ ਯੰਗ ਬੱਚੀ ਹੈ, ਲੇਕਿਨ ਮੈਨੂੰ ਚੰਗਾ ਲੱਗਾ ਉਹਨੇ ਨਾਲ ਦੀ ਨਾਲ ਕਿਹਾ, ਕਹਿੰਦੇ ਹੁਣ ਤੇਰੇ ਕੋਲ ਇਹ ਪੁਆਇੰਟ ਬਹੁਤ ਚੰਗਾ ਆ ਗਿਆ, ਤੂੰ ਮੈਨੂੰ ਐਂਟਾਈ ਨੈਸ਼ਨਲ ਸਾਬਤ ਕਰ ਸਕਦੀ ਹੈ ਕਿ ਮੈਂ BBC ਦੀ ਉਰਦੂ ਸਰਵਿਸ ਨੂੰ ਇੰਟਰਵਿਊ ਦੇਣਾ ਚਾਹੁੰਦੀ ਸੀ ਤੇ ਤੁਸੀਂ ਹਿੰਦੀ ਵਾਲੇ ਵਿੱਚ ਆ। ਕਹਿੰਦਾ ਹੁਣ ਤੂੰ ਯੂ ਕੈਨ ਪ੍ਰੂਵ ਮੀ ਐਜ਼ ਏ ਐਂਟਾਈ ਨੈਸ਼ਨਲ। ਫਿਰ ਉਹਨੇ ਕਿਹਾ BBC ਉਰਦੂ ਪਾਕਿਸਤਾਨ 'ਚ ਦੇਖਦੇ ਨੇ ਲੋਕ, ਮੈਨੂੰ ਲੋਕ ਪਸੰਦ ਕਰਦੇ ਨੇ, ਵਟ ਐਵਰ ਆਈ ਸੇ, ਔਰ ਕਿਤੇ ਵੀ ਕੋਈ ਐਡਮਾਇਰ ਕਰੇ ਕੋਈ ਸਾਡੇ ਹੱਕਾਂ ਲਈ, ਮੈਨੂੰ ਬਹੁਤ ਪਸੰਦ ਹੈ ਇਮਰਾਨ ਖਾਨ ਦੀ ਤਕਰੀਰ ਜਿਹੜੀ ਉਹਨੇ UN ਦੇ ਵਿੱਚ ਕੀਤੀ, ਸਭ ਨੇ ਪਸੰਦ ਕੀਤੀ। ਹੁਣ ਮੈਂ ਇਹ ਕਹਿਣਾ ਚਾਹੁੰਦਾ ਕਿ ਇਸ ਵੇਲੇ ਜਿਹੜੇ ਆਪਣੇ ਆਪ ਨੂੰ ਈਵਨ BBC ਵਰਗੇ ਜਿਹੜਾ ਇੱਥੇ ਬੈਠੇ ਇੰਗਲੈਂਡ 'ਚ ਨੇ, ਔਰ ਇੱਥੇ ਬੈਠੇ ਜਿਹੜੇ ਹਿੰਦੂ ਵੀ ਨੇ ਸੱਜਣ ਜਾਂ ਸੱਜਣੀਆਂ ਜੋ ਵੀ, ਜੇ ਉਹਨਾਂ ਦਾ ਇਹ ਐਟੀਟਿਊਡ ਹੈ ਤੇ ਤੁਸੀਂ ਭਾਰਤ 'ਚ ਦੇਖੋ, ਇਹ ਨਹੀਂ ਵੀ RSS ਨੇ ਕੀ ਕੀਤਾ ਜਾਂ ਮੋਦੀ ਸਰਕਾਰ ਨੇ ਕੀ ਕੀਤਾ, ਕਾਂਗਰਸ ਦਾ ਸਟੈਂਡ, ਮਾਇਆਵਤੀ ਦੀ ਪਾਰਟੀ ਦਾ ਸਟੈਂਡ, ਸੋਸ਼ਲਿਸਟਾਂ ਦਾ ਸਟੈਂਡ, ਕੇਜਰੀਵਾਲ ਦਾ ਸਟੈਂਡ, ਈਵਨ ਬਾਦਲ ਕਿਆਂ ਦਾ ਜਿਹੜੇ ਰਾਜਾਂ ਨੂੰ ਵੱਧ ਅਧਿਕਾਰ ਤੇ ਆਨੰਦਪੁਰ ਦਾ ਮਤਾ ਮੰਗਦੇ ਸੀ ਉਹਨਾਂ ਦਾ ਸਟੈਂਡ। ਸੋ ਹੁਣ ਤਾਂ ਇਹ ਹੈ ਕਿ ਜਿਹੜੇ ਉਹਨਾਂ ਨੇ ਖੜੇ ਵੀ ਕੀਤੇ ਅਬਦੁੱਲਾ ਪਿਓ ਪੁੱਤਰ ਜੀ, ਇਨ ਦਾ ਐਂਡ ਉਹ ਵੀ ਕਹਿਣ ਲੱਗ ਗਏ ਨੇ ਜੀ ਹੁਣ ਸੂਬੇ ਦਾ ਰੁਤਬਾ ਦਿਓ, ਜਿਵੇਂ ਆਰਟੀਕਲ 370 ਸਪੈਸ਼ਲ ਸਟੇਟਸ ਦੂਜੇ ਉਹਦਾ ਕੋਈ ਮਤਲਬ ਹੀ ਨਹੀਂ ਰਹਿ ਗਿਆ। ਔਰ ਇਸ ਗੱਲ ਨੂੰ ਉਹ ਯਕੀਨੀ ਬਣਾਉਣਾ ਚਾਹੁੰਦੇ ਨੇ, ਕਿਉਂਕਿ ਜਦੋਂ ਹੁਣ ਉਹਨਾਂ ਨੇ ਐਲਾਨ ਕੀਤਾ BJP ਨੇ ਕਿ 5 ਅਗਸਤ ਨੂੰ ਕੱਲਾ ਇਹ ਨਹੀਂ ਕਿ ਰਾਮ ਮੰਦਿਰ ਦੇ ਨਾਂ ਥੱਲੇ ਉੱਥੇ ਅਯੁੱਧਿਆ 'ਚ ਦੀਵੇ ਬਾਲੇ ਜਾਣੇ ਨੇ, ਭਾਰਤ ਭਰ ਦੇ ਵਿੱਚ ਜਿਹੜਾ ਉਹਨਾਂ ਨੇ ਪ੍ਰੋਗਰਾਮ ਦਿੱਤਾ ਹੈ ਜਿਸ ਦਾ ਉਹਨਾਂ ਨੇ ਨਾਂ ਰੱਖਿਆ ਏਕ ਭਾਰਤ ਏਕ ਆਤਮਾ ਜੀ, ਕਿ ਵੀ ਇਹ ਜਿਹੜਾ ਅਸੀਂ ਕਸ਼ਮੀਰ 'ਚ ਖਤਮ ਕੀਤਾ ਹੈ, ਇਹ ਇੰਨਾ ਵੱਡਾ ਆਨਰ ਹੈ ਕਿ ਅਸੀਂ ਇੱਕ ਭਾਰਤ ਬਣਾ ਦਿੱਤਾ ਹੈ ਔਰ ਇੱਕੋ ਹੀ ਆਤਮਾ। ਔਰ ਈਵਨ ਇੱਕ ਜਿਹੜਾ ਕੰਟੈਂਟ ਇਹਨਾਂ ਦੀ CNN ਦੇ ਕੋਲ ਆਇਆ ਵੀ ਇਹਨਾਂ ਦੀ ਉੱਥੇ ਇੱਕ CNN ਦੀ ਆਪਣੀ ਸਰਵਿਸ ਹੈ ਜਿਹੜੀ ਉਹ ਇਹਨਾਂ ਦੀਆਂ ਹੀ ਇੰਡੀਅਨ ਖਬਰਾਂ ਨੂੰ ਹੀ ਉਹ ਦਿੰਦੇ ਨੇ, ਹਾਂ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ CNN ਨਿਊਜ਼ 18 ਦੇ ਪ੍ਰੈਜ਼ੀਡੈਂਟ ਰਵਿੰਦਰ ਰੈਣਾ ਨੇ ਇਹ ਕਿਹਾ ਕਿ BJP ਦੀ ਕੀ ਲਾਈਨ ਹੈ, ਉਹਨਾਂ ਨੇ ਕਿਹਾ ਦਾ ਵਾਲ ਆਫ ਐਲੀਨੇਸ਼ਨ ਦੈਟ ਗੇਵ ਵੇ ਟੂ ਸੈਪਰੇਟਿਜ਼ਮ ਐਂਡ ਟੈਰਰਿਜ਼ਮ ਹੈਜ਼ ਨਾਓ ਬੀਨ ਐਬੋਲਿਸ਼ਡ। ਸਟੇਟ BJP ਪ੍ਰੈਜ਼ੀਡੈਂਟ ਰਵਿੰਦਰ ਰੈਣਾ ਟੋਲਡ CNN ਨਿਊਜ਼ 18, ਰਵਿੰਦਰ ਰੈਣਾ BJP ਦਾ ਜੀ, ਕਿਹਾ ਜੀ ਜਿਹੜੀ ਕੰਧ ਅਲੈਦਗੀ ਔਰ ਦਹਿਸ਼ਤਗਰਦੀ ਨੂੰ ਖੜਾ ਕੀਤਾ ਸੀ ਉਹਨੂੰ ਤੋੜ ਦਿੱਤਾ ਹੈ। ਦਿਸ ਹੈਜ਼ ਨਾਓ ਗਿਵਨ ਰਾਈਜ਼ ਟੂ ਨੈਸ਼ਨਲਿਜ਼ਮ and our dream of unified India has been fulfilled. Jammu and Kashmir is an integral part of India. All attempts to break it have been abolished. ਕਿ ਵੀ ਇਹ ਸਾਰੇ ਜਿਹੜੇ ਯਤਨ ਸੀ ਇਹਨੂੰ ਤੋੜਨ ਦੇ ਉਹ ਖਤਮ ਹੋ ਗਏ ਨੇ ਔਰ ਇਹ ਸਾਡਾ ਭਾਰਤ ਜਿਹੜਾ ਉਹਨੇ ਕਿਹਾ ਕਿ ਅਸੀਂ ਇਸ ਦਿਨ ਨੂੰ ਜਿਹੜਾ ਵੱਡੇ ਇੱਕ ਸੈਲੀਬ੍ਰੇਸ਼ਨ ਦੇ ਤੌਰ ਤੇ ਮਨਾਵਾਂਗੇ ਔਰ ਉਹਦੇ ਜਿਹੜੀਆਂ ਉਹਨਾਂ ਦੀਆਂ ਹਦਾਇਤਾਂ ਨੇ ਸੈਂਟਰਲ BJP ਐਂਡ ਸਪੈਸ਼ਲ ਪਲਾਨਸ ਫॉर ਸੇਮ ਇਨ ਅ ਨੇਸ਼ਨ ਵਾਈਡ ਕੈਂਪੇਨ ਔਰ ਉਹਦੇ ਵਿੱਚ 15 ਦਿਨ ਦਾ ਕੈਂਪੇਨ BJP ਵੱਲੋਂ ਕੀਤਾ ਜਾਏਗਾ ਜੰਮੂ ਕਸ਼ਮੀਰ 'ਚ ਖਾਸ ਕਰ ਟੂ ਟੈਲ ਪੀਪਲ ਹਾਊ ਅਗਸਟ 5th ਸ਼ੁੱਡ ਬੀ ਸੈਲੀਬ੍ਰੇਟਡ ਈਚ ਈਅਰ ਐਜ਼ ਦਾ ਬ੍ਰਾਈਟੈਸਟ ਡੇ ਆਫ देयर ਲਾਈਵਸ ਕਿ 5 ਅਗਸਤ ਉਹਨਾਂ ਦੀਆਂ ਜ਼ਿੰਦਗੀਆਂ ਦਾ ਸਭ ਤੋਂ ਰੋਸ਼ਨ ਦਿਨ ਹੈ ਔਰ ਜਿਹੜੀਆਂ ਪਲਾਨਸ ਨੇ ਦੈਟ ਇਨਕਲੂਡ ਹੋਲਡਿੰਗ ਵਰਚੁਅਲ ਮੀਟਿੰਗਸ ਪਬਲਿਸ਼ਿੰਗ ਲਿਟਰੇਚਰ ਔਨ ਦੈਟ ਔਰ ਇਸ ਸਾਰੇ ਦੇ ਨਾਲ ਨੈਸ਼ਨਲ ਫਲੈਗ ਵਿਲ ਬੀ ਹੋਇਸਟਡ ਐਟ ਐਵਰੀ ਪੰਚਾਇਤ, national anthem will be sung between 9 AM and 11 AM, earthen lamps will be lit in the evening in every house ਕਿ ਮਿੱਟੀ ਦੇ ਦੀਵੇ ਜੀ ਸਾਰੇ ਘਰਾਂ ਦੇ ਵਿੱਚ ਔਰ ਦਫ਼ਤਰਾਂ ਤੇ ਪੰਚਾਇਤਾਂ ਦੇ ਜੰਮੂ ਕਸ਼ਮੀਰ 'ਚ ਜਿਹੜੇ ਨੇ ਉਹ ਹੋਣਗੇ ਔਰ ਇਹ ਸਾਰਾ ਜਿਹੜਾ ਉਸ ਸਾਰੇ 'ਚ ਉਹਨਾਂ ਨੇ ਇਸ ਨੂੰ ਬਹੁਤ ਵੱਡੀ ਨੇਸ਼ਨ ਵਾਈਡ ਸੈਲੀਬ੍ਰੇਸ਼ਨ ਦਾ ਵੀ ਨਾਂ ਦਿੱਤਾ ਹੈ। ਸੰਪਰਕ ਕੈਂਪੇਨ ਹੋਣਗੇ ਵਿਦ ਇੰਟੈਲੈਕਚੁਅਲਸ, ਵਰਚੁਅਲ ਮੀਡੀਆ ਕਾਨਫਰੰਸਿਸ, social media campaigns. A message from the top leaders of the party is also likely to be broadcast. So ਇੱਕ ਪਾਸੇ ਤਾਂ ਉਹਨਾਂ ਦੀ ਇਹ ਖੇਡ ਚੱਲ ਰਹੀ ਹੈ ਪਰ ਦੂਸਰੇ ਪਾਸੇ ਕਸ਼ਮੀਰ 'ਚ ਫੜੋ ਫੜੀ ਅੱਜ ਹੀ ਖਬਰ ਹੈ ਕਿ ਸਭ ਤੋਂ ਇਸ ਵੇਲੇ ਪਪੂਲਰ ਉੱਥੇ ਅਖਬਾਰ ਕਸ਼ਮੀਰੀਅਤ ਹੈ ਜਿਨ੍ਹਾਂ ਦੇ ਐਡੀਟਰ ਕਾਜ਼ੀ ਸ਼ਿਬਲੀ ਪਹਿਲਾਂ ਹੀ 9 ਮਹੀਨੇ ਤੋਂ ਡਿਟੈਂਸ਼ਨ ਦੇ ਵਿੱਚ ਸੀ, ਉਹਨਾਂ ਨੂੰ ਪਿੱਛੇ ਹੀ ਛੱਡਿਆ। ਸੋ ਹੁਣ ਇਹ ਹੈ ਵੀ ਸਾਈਬਰ ਪੁਲਿਸ ਸਮਨਸ ਕਸ਼ਮੀਰੀਅਤ ਐਡੀਟਰ ਕਾਜ਼ੀ ਸ਼ਿਬਲੀ ਨੂੰ ਉਹਨਾਂ ਨੇ ਸੱਦਿਆ ਸਾਈਬਰ ਪੁਲਿਸ ਨੇ
ਫਰਾਈਡੇ ਕਿ ਵੀ ਇਹ ਕਿਉਂਕਿ ਕੱਲ ਦੀ ਖਬਰ ਹੈ ਹੁਣ ਉਹਦੇ ਨਾਲ ਕੀ ਵਾਪਰਨਾ ਹੈ ਜਾਂ ਕੀ ਕਰਨਾ ਹੈ। ਪਰ ਉਹਨਾਂ ਨੇ ਇਹ ਕਿਹਾ ਕਿ ਵੀ ਉਹਨਾਂ ਦੀ ਮੈਨੇਜਮੈਂਟ ਨੇ ਕਿ ਕਾਜ਼ੀ ਸ਼ਿਬਲੀ our editor had recently got threat calls from unknown numbers regarding one of the stories published on the Kashmiriyat और इस किस्म का पार्ट जिहड़ा चल रहा है। और इसी तरह क्योंकि महबूबा मुफ्ती की डिटेंशन जिहड़ी उहदे थल्ले खत्म हो रही सी और एक दूजी खबर है कि JK एडमिनिस्ट्रेशन एक्सटेंड्स महबूबा मुफ्तीज पब्लिक सेफ्टी एक्ट डिटेंशन बाय 3 months ਹੁਣ 3 ਮਹੀਨੇ ਉਹਨੂੰ ਹੋਰ ਉਹਨੂੰ ਵਧਾਉਂਦੇ ਜਾਣਗੇ। ਔਰ ਇਹਦੇ ਨਾਲ ਈਵਨ ਜਿਹੜੀ ਉੱਥੋਂ ਖਬਰਾਂ ਨੇ ਜਿਵੇਂ PDP ਪਾਰਟੀ ਦੇ ਨਈਮ ਅਖਤਰ ਉਹਨਾਂ ਨੇ ਇੱਕ ਪ੍ਰਿੰਟ ਨੂੰ ਐਕਸਕਲੂਸਿਵ ਇੰਟਰਵਿਊ ਦਿੱਤਾ ਹੈ ਜਿਹਦੇ ਚ ਉਹਨਾਂ ਨੇ ਕਿਹਾ ਸਕ੍ਰੈਪਿੰਗ ਆਰਟੀਕਲ 370 ਵਾਸ ਮੈਰਿਟਲ ਰੇਪ ਅਸਾਲਟ ਔਨ ਫੇਥ ਆਫ ਜੰਮੂ ਐਂਡ ਕਸ਼ਮੀਰ। ਬੜਾ ਡੀਟੇਲਡ ਇੰਟਰਵਿਊ ਹੈ। ਉਹਨਾਂ ਨੇ ਕਿਹਾ ਜੀ ਅਸੀਂ ਤਾਂ ਇਹਨਾਂ ਦੇ ਨਾਲ ਸਰਕਾਰ ਬਣਾਈ ਹੋਈ ਸੀ ਔਰ ਜੋ ਇਹਨਾਂ ਨੇ ਕੀਤਾ ਹੈ ਕਸ਼ਮੀਰੀ ਲੋਕਾਂ ਦੀ ਡਿਗਨਿਟੀ ਉਹਨਾਂ ਦੀ ਗੈਰਤ ਉਹਨਾਂ ਦਾ ਸਭ ਕੁਝ ਹੀ ਮਿੱਟੀ ਦੇ ਵਿੱਚ ਮਿਲਾ ਦਿੱਤਾ। ਔਰ ਇਹੀ ਗੱਲ ਅੱਜ ਜਦੋਂ ਬਾਰ-ਬਾਰ ਉਹ ਇਲਤਜ਼ਾ ਮੁਫਤੀ ਕਹਿ ਰਹੀ ਸੀ ਮੈਨੂੰ ਨਹੀਂ ਪਤਾ ਕੱਲ ਨੂੰ ਉਹਦੀ ਪੋਲਿਟਿਕਸ ਕੀ ਹੋਏਗੀ ਪਰ ਇੱਕ ਜਿਹਨੇ ਆਪਣੀ ਮਾਂ ਨੂੰ 1 ਸਾਲ 'ਚ ਸਾਰੇ 'ਚ ਦੇਖਿਆ ਡਿਟੈਂਸ਼ਨ 'ਚ ਉਹਦਾ ਜਿਹੜਾ ਜਿਵੇਂ ਉਹਨੇ ਅੱਜ ਆਰਟੀਕੂਲੇਟ ਕੀਤਾ ਹੈ ਉਹਨੇ ਕਿਹਾ ਜੀ ਕਿ ਇਹੀ ਸਾਡਾ ਇਹ ਨਹੀਂ ਹੈ ਕਿ ਵੀ ਇਹਦੇ ਨਾਲ ਸਾਡੀ ਜਿਹੜਾ ਸਭ ਕੁਝ ਸੀ ਲੇਕਿਨ ਇਹ ਸਾਡੀ ਜ਼ਲਾਲਤ ਹੁਣ ਇਸ ਹੱਦ ਤੱਕ ਹੈ ਵੀ ਅਸੀਂ ਤਾਂ ਉਸ ਓਪਨ ਪ੍ਰਿਜ਼ਨ ਦੇ ਵਿੱਚ ਹੈ ਸਾਡੀ ਕੋਈ ਵਕਤ ਨਹੀਂ ਕੋਈ ਔਕਾਤ ਨਹੀਂ ਸਾਡੀ ਕੋਈ ਹੋਂਦ ਨਹੀਂ। ਔਰ ਇਹ ਤਾਂ ਇਵੇਂ ਹੀ ਹੈ ਜਿਵੇਂ ਤੁਸੀਂ ਕਿਸੇ ਤੋਂ ਨੇ ਬਹੁਤ ਸੋਹਣੀ ਉਦਾਹਰਣ ਦਿੱਤੀ ਉਹਨੇ ਬੱਚੀ ਨੇ ਉਹਨੇ ਕਿਹਾ ਤੁਸੀਂ ਕਿਸੇ ਦੇ ਪੈਰ ਕੱਟ ਦਿਓ ਉਹਨੂੰ ਪੁੱਛਿਆ ਕਿ ਜੀ ਜੇ ਸੂਬਾ ਵਾਪਸ ਬਣਾ ਦਿੱਤਾ ਜਾਏ ਜੰਮੂ ਕਸ਼ਮੀਰ ਨੂੰ ਤੇ ਫਿਰ ਕੀ ਤੁਸੀਂ ਆਰਟੀਕਲ 370 ਦੀ ਗੱਲ ਉਹਨੇ ਕਿਹਾ ਜੀ ਮੇਰੀ ਮਾਂ ਨੇ ਕੀ ਕਹਿਣਾ ਕੀ ਨਹੀਂ ਪਰ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਇਵੇਂ ਕਰ ਰਹੇ ਹੋ ਕਿ ਕਿਸੇ ਦੇ ਪੈਰ ਕੱਟ ਦਿਓ ਤੇ ਬਾਅਦ ਚ ਉਹਨੂੰ ਜੁੱਤੀਆਂ ਜਿਹੜੀਆਂ ਨੇ ਉਹ ਐਜ਼ ਏ ਗਿਫਟ ਦਿਓ ਕਿ ਆ ਅਸੀਂ ਤੁਹਾਨੂੰ ਗਿਫਟ ਦੇ ਰਹੇ ਹਾਂ ਕਿਉਂਕਿ ਹੁਣ ਤੇਰੇ ਪੈਰ ਹੀ ਨਹੀਂ ਨੇ ਇਹਨਾਂ ਨੂੰ ਤੂੰ ਜਿਹੜਾ ਮੱਥਾ ਹੀ ਟੇਕ ਸਕਦਾ ਹੋਰ ਕੁਝ ਨਹੀਂ ਕਰ ਸਕਦਾ। ਸੋ ਅਸੀਂ ਕਸ਼ਮੀਰੀਆਂ ਦੇ ਦਰਦ ਨਾਲ ਆਪਣਾ ਦਰਦ ਰੱਖਦੇ ਹਾਂ ਔਰ ਬਹੁਤ ਸਾਰੀਆਂ ਹੋਪਸ ਨੇ ਜਿਸ ਅੰਦਾਜ਼ 'ਚ ਚੀਨ ਦੀ ਮੂਵਮੈਂਟ ਹੋਈ ਹੈ ਗਲਵਾਨ ਵੈਲੀ ਔਰ ਉਸ ਸਾਰੇ ਦੇ ਪਾਰਟ 'ਚ ਇਧਰੋਂ ਅਸੀਂ ਜਿਹੜਾ ਕਿਨੌਰ ਲਾਹੌਲ ਸਪੀਤੀ ਔਰ ਹਿਮਾਚਲ ਦੇ ਪਾਰਟ ਤੇ ਦੇਖਦੇ ਹਾਂ ਔਰ ਜਿਸ ਅੰਦਾਜ਼ ਦੇ ਵਿੱਚ ਐਗਰੈਸਿਵਨੈਸ ਚਾਈਨਾ ਦੇ ਬਿਹੇਵੀਅਰ 'ਚ ਹੈ ਕਾਸ਼ ਆਉਣ ਵਾਲੇ ਪੀਰੀਅਡ 'ਚ ਐਗਰੈਸਿਵਨੈਸ ਵੀ ਕਾਇਮ ਰਹੇ ਔਰ ਪਾਕਿਸਤਾਨ ਵੀ ਕੋਈ ਨਾ ਕੋਈ ਐਗਰੈਸਿਵ ਤਰੀਕੇ ਦੇ ਨਾਲ ਕਿਉਂਕਿ ਹੁਣ ਇੱਕ ਗੱਲ ਬੜੀ ਕਲੀਅਰ ਹੈ ਉਹ ਕਸ਼ਮੀਰੀਆਂ ਦੀ ਆਜ਼ਾਦੀ ਹੋਏ ਸਿੱਖਾਂ ਦੀ ਆਜ਼ਾਦੀ ਹੋਏ ਪੰਜਾਬ 'ਚ ਮਿਲਟਰੀ ਇੰਟਰਵੈਂਸ਼ਨ ਲੋਕ ਤਾਂ ਖੜੇ ਨੇ ਉਹ ਖਲੋਤੇ ਰਹਿਣਗੇ ਮਰ ਰਹੇ ਨੇ ਮਰਦੇ ਜਾਣਗੇ ਲੇਕਿਨ ਅਲਟੀਮੇਟਲੀ ਆਜ਼ਾਦੀ ਦੇ ਗੋਲ ਲਈ ਬੜਾ ਇੰਪੋਰਟੈਂਟ ਹੈ ਕਿ ਚਾਈਨਾ ਔਰ ਪਾਕਿਸਤਾਨ ਉਹਨਾਂ ਦੀ ਇੰਟਰਵੈਂਸ਼ਨ ਡਾਇਰੈਕਟ ਇੰਟਰਵੈਂਸ਼ਨ ਔਰ ਮੈਂ ਸਮਝਦਾ ਵੀ ਹੁਣ ਜਿੱਥੇ ਇਹਨਾਂ ਨੇ ਬਿਲਕੁਲ ਬੇਸ਼ਰਮੀ ਔਰ ਜ਼ੁਲਮ ਦੀ ਸਿਖਰ ਛੋਈ ਹੋਈ ਹੈ ਪਾਕਿਸਤਾਨ ਨੂੰ ਵੀ ਜਿਹੜਾ ਘੁੰਡ ਚੁੱਕ ਦੇਣਾ ਚਾਹੀਦਾ ਜਿਹੜਾ ਮਾੜਾ ਮੋਟਾ ਉਹਨਾਂ ਨੂੰ ਕਈ ਵਾਰ ਲੱਗਦਾ ਹੁੰਦਾ ਹੈ ਵੀ ਹੁਣ ਇਹਨਾਂ ਤੋਂ ਕੋਈ ਹਿੰਦੂ ਤਵੀਆਂ ਤੋਂ ਕੋਈ ਇਹ ਐਕਸਪੈਕਟ ਕਰਨਾ ਕਿ ਇਹ ਕੋਈ ਪੀਸਫੁਲ ਤਰੀਕੇ ਨਾਲ ਜਾਂ ਕੋਈ ਅਦਰਵਾਈਜ਼ ਨਹੀਂ ਇਹ ਤਾਂ ਹੁਣ ਲੜ ਕੇ ਹੀ ਮਿਲੇਗਾ ਔਰ ਉਹਦੇ ਲਈ ਜਿਹੜੀਆਂ ਨੇ ਉਹ ਤਿਆਰੀਆਂ ਵਿੱਢਣੀਆਂ ਚਾਹੀਦੀਆਂ ਨੇ। ਜੀ ਡਾਕਟਰ ਸਾਹਿਬ ਬਿਲਕੁਲ ਵਿਊਅਰਸ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਅਸੀਂ ਰੁਕਾਂਗੇ ਤੇ ਬ੍ਰੇਕ ਤੋਂ ਬਾਅਦ ਦੁਬਾਰਾ ਜਿਹੜੀ ਗੱਲਬਾਤ ਹੈ ਉਹਨੂੰ ਕੰਟੀਨਿਊ ਕਰਾਂਗੇ।